ਜੀਓਪੀ ਦੇ ਜਿਹੜੇ ਲਾ ਮੇਕਰਸ ਆ ਉਹਨਾਂ ਦਾ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਹੈਗਾ। ਪਿੱਛੇ ਜਿਹਾ ਜੀਓਪੀ ਦੇ ਲੀਡਰ ਨੇ ਕਿਹਾ ਸੀ ਵੀ ਤੁਹਾਨੂੰ ਜਿਹੜਾ ਆ ਜਿਹੜੇ ਕਾਂਗਰਸਮੈਨ ਆ ਆਪਣੀਆਂ ਜਿਹੜੀਆਂ ਮੀਟਿੰਗਸ ਹੈਗੀਆਂ ਆ ਉਹ ਟਾਊਨ ਹਾਲ ਮੀਟਿੰਗਸ ਉਹ ਨਹੀਂ ਕਰਨੀਆਂ ਚਾਹੀਦੀਆਂ। ਪਰ ਲੋਕ ਕਹਿ ਰਹੇ ਆ ਵੀ ਅਸੀਂ ਤੁਹਾਨੂੰ ਇਲੈਕਟ ਕਰਕੇ ਭੇਜਿਆ ਤੇ ਤੁਸੀਂ ਸਾਡੀ ਗੱਲ ਕਿਉਂ ਨਹੀਂ ਸੁਣਦੇ ਹੈਗੇ। ਹੁਣ ਵੈਟਰਨਸ ਅਫੇਅਰ ਦੇ ਕੱਟ ਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਔਖੇ ਆ। ਨਾਰਥ ਕੈਰੋਲਿਨਾ ਦੇ ਰਿਪਬਲਿਕਨ ਰਿਪਰੈਜ਼ੈਂਟੇਟਿਵ ਚੱਕ ਐਡਵਰਡਸ ਹੈਗੇ ਆ, ਉਹਨਾਂ ਨੇ ਟਾਊਨ ਹਾਲ ਮੀਟਿੰਗ ਕੀਤੀ ਸੀ ਕੱਲ, ਤੇ ਉਹਨਾਂ ਨੂੰ ਲੋਕ ਕਾਫੀ ਜਿਹੜੇ ਟੁੱਟ ਕੇ ਪਏ ਤੇ ਉਹਨਾਂ ਨੂੰ ਵਿੱਚੋਂ ਹੀ ਛੱਡ ਕੇ ਜਾਣਾ ਪਿਆ। ਉਹ ਕਹਿੰਦੇ ਵੀ ਤੁਸੀਂ ਕਿਸ ਤਰ੍ਹਾਂ ਵੈਟਰਨ ਅਫੇਅਰ ਦੇ ਵਿੱਚ ਘੱਟ ਕਰ ਸਕਦੇ ਹੈਗੇ ਆ ਉਹਨਾਂ ਫੌਜੀਆਂ ਦੇ ਬੈਨੀਫਿਟ ਜਿਹੜੇ ਹਸਪਤਾਲਾਂ 'ਚ ਉਹ ਜਾਂਦੇ ਆ, ਹੈਲਪ ਲੈਂਦੇ ਹੈਗੇ ਆ, ਉਹਨਾਂ ਦੇ ਵਿੱਚ ਤੁਸੀਂ ਕੱਟ ਕਰਨ ਜਾ ਰਹੇ ਆ ਜਿਨ੍ਹਾਂ ਨੇ ਆਪਣੀ ਲਾਈਫ ਇਸ ਮੁਲਕ ਦੇ ਲਈ ਦਿੱਤੀ ਹੈਗੀ ਆ। ਕਿਉਂਕਿ 80,000 ਦੇ ਕਰੀਬ ਜੋ ਡੋਜ ਡਿਪਾਰਟਮੈਂਟ ਆ ਜਿਹਨੂੰ ਐਲੋਨ ਮਸਕ ਹੁਣੀ ਹੈਡ ਕਰ ਰਹੇ, ਉਹ ਕਹਿੰਦੇ ਵੀ ਅਸੀਂ ਕੱਟ ਕਰਾਂਗੇ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਕਈ ਜੱਜਸ ਨੇ ਇਹ ਕਹਿ ਦਿੱਤਾ ਵੀ ਜਿਹੜੇ ਬੰਦੇ ਕੱਢੇ ਵੀ ਗਏ ਆ ਉਹਨਾਂ ਨੂੰ ਦੁਬਾਰਾ ਕੀ ਫੇਰ ਰੱਖਿਆ ਜਾਵੇ। ਸੋ ਕਹਿੰਦੇ ਵੀ ਇੱਕ ਕੌਂਸਟੀਚੁਐਂਟ ਸੀਗਾ ਇੱਥੇ ਜਦੋਂ ਕਾਂਗਰਸਮੈਨ ਗਏ, ਉਹਨੇ ਕਿਹਾ ਵੀ ਯੂ ਡੋਂਟ ਗੈਟ ਟੂ ਡੂ ਦਿਸ ਟੂ ਅਸ। ਕਹਿੰਦੇ ਵੀ ਕਾਫੀ ਉੱਚਾ ਬੋਲ ਕੇ ਉਸਨੇ ਕਿਹਾ। ਸੋ ਬਹੁਤ ਜ਼ਿਆਦਾ ਵਿਰੋਧ ਹੋਇਆ। ਉਹਨੇ ਕਿਹਾ ਵੀ ਜੋ ਸਾਤੋਂ ਸੁਣ ਰਹੇ ਆ, ਜੋ ਸਾਡੇ ਤੱਤੇ ਵਿਚਾਰ ਆ, ਇਹ ਜਾ ਕੇ ਵਾਸ਼ਿੰਗਟਨ ਡੀਸੀ ਦੇ ਵਿੱਚ ਟਰੰਪ ਉਹਨਾਂ ਨੂੰ ਤੇ ਉਹਦੇ ਐਡਮਿਨਿਸਟ੍ਰੇਸ਼ਨ ਨੂੰ ਦੱਸੋ, ਨਹੀਂ ਤਾਂ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਬਣਨਾ ਬਹੁਤ ਔਖਾ ਹੋਊਗਾ। ਇਸੇ ਤਰ੍ਹਾਂ ਸੋਸ਼ਲ ਸਿਕਿਉਰਿਟੀ, ਦੋ ਮੇਨ ਮੁੱਦੇ ਅਮਰੀਕਾ ਦੇ ਵਿੱਚ ਜਿਹਨੂੰ ਛੇੜਿਆ ਕੋਈ ਵੀ ਪਾਰਟੀ ਹੋਵੇ ਉਹ ਬਹੁਤ ਵਿਰੋਧ ਹੋਊਗਾ। ਇੱਕ ਤਾਂ ਵੈਟਰਨਸ ਅਫੇਅਰਸ ਨੂੰ, ਸੋਸ਼ਲ ਸਿਕਿਉਰਿਟੀ ਨੂੰ, ਤੇ ਮੈਡੀਕੇਅਰ ਤੇ ਮੈਡੀਕੇਡ ਨੂੰ। ਹਰਜੋਤ ਸਿੰਘ, ਸੋਸ਼ਲ ਸਿਕਿਉਰਿਟੀ ਦਾ ਜਿਹੜਾ ਇਹਨਾਂ ਨੇ ਇਹ ਹੁਣ ਕਹਿ ਲਓ ਵੀ ਚੁਆਤੀ ਲਾਈ ਆ ਨਾ ਵੀ ਅਸੀਂ ਫੋਨ ਸਰਵਿਸ ਬੰਦ ਕਰਨੀ। ਭਾਈ ਡਿਸੇਬਲਡ ਲੋਕਾਂ ਦਾ ਕੀ ਕਸੂਰ ਆ ਵੀ ਉਹਦੇ ਵਿੱਚ ਵੀ ਜੇ ਵੇਸਟਫੁਲ ਹੈਗਾ ਆ ਕੋਈ ਚੀਜ਼ ਜਿਹੜੀ ਕਰੋ। ਕੱਲ ਵੇਜ ਤੇ ਮੀਨ ਕਮੇਟੀ ਦੇ ਵਿੱਚ ਜਿਹੜੇ ਰੈਂਕਿੰਗ ਮੈਂਬਰ ਸੀ ਡੈਮੋਕ੍ਰੇਟ ਵਾਲੇ, ਉਹ ਵੀ ਬੜੇ ਤੱਤੇ ਹੋਏ, ਕਹਿੰਦੇ ਵੀ ਕਿੱਥੇ ਈਲਨ ਮਸਕ, ਬੁਲਾਓ ਉਹਨੂੰ, ਆਉਂਦਾ ਕਿਉਂ ਨਹੀਂ ਆ, ਚੱਕਰ ਕੀ ਆ। ਵੀ ਉਹ ਬੰਦਾ ਆਮ ਲੋਕਾਂ ਦੇ ਜ਼ਿੰਦਗੀ ਦੇ ਉੱਤੇ ਇੰਨਾ ਬੁਰੀ ਤਰ੍ਹਾਂ ਪ੍ਰਭਾਵ ਪਾ ਰਿਹਾ ਆ। ਹੁਣ ਡੈਮੋਕ੍ਰੇਟ ਉਹਨਾਂ ਨੇ ਥੋੜਾ ਜਿਹਾ ਮਾਹੌਲ ਤੱਤਾ ਵੀ ਜਿਹੜਾ ਇਸ ਚੀਜ਼ ਦੇ ਵਿੱਚ ਉਹ ਕਰਨਾ ਹੀ ਸੀਗਾ। ਤੇ ਕਹਿੰਦੇ ਵੀ ਉਹ ਆਇਆ ਕਿਉਂ ਨਹੀਂ ਆ, ਸਾਹਮਣੇ ਕਿਉਂ ਨਹੀਂ ਕਮੇਟੀ ਦੇ ਮੂਹਰੇ ਪੇਸ਼ ਹੋ ਰਿਹਾ, ਸਵਾਲਾਂ ਦਾ ਜਵਾਬ ਦੇਣ ਤੋਂ ਉਹ ਭੱਜ ਕਿਉਂ ਰਿਹਾ ਆ। ਉਹ ਜਿਹੜਾ ਕਹਿੰਦਾ ਵੀ ਬਾਰ-ਬਾਰ ਉਹ ਫਰਾਡ ਦੀ ਗੱਲ ਕਰਦਾ ਹੈ ਤੇ ਕਹਿੰਦੇ ਵੀ ਇਹਦੇ ਕ੍ਰਿਮੀਨਲ ਚਾਰजेस ਬਣਨੇ, ਤੇ ਅਜੇ ਤੱਕ ਕ੍ਰਿਮੀਨਲ ਚਾਰजेस ਲਿਆਂਦੇ ਕਿਉਂ ਨਹੀਂ ਆ। ਇਹ ਰੌਲਾ ਹੀ ਇਕੱਲਾ ਕੋ ਪਾਈ ਜਾਂਦੇ ਵੀ ਫਰਾਡ ਬਹੁਤ ਆ ਤੇ ਇਦਾਂ ਆ, ਤੇ ਬੰਦਾ ਕਿਉਂ ਨਹੀਂ ਜਿਹੜਾ ਕਹਿੰਦੇ ਵੀ ਅਜੇ ਤੱਕ ਕੋਈ ਇਹਨਾਂ ਨੇ ਫੜਿਆ ਜਿਹੜਾ ਇਸ ਚੀਜ਼ ਦੇ ਵਿੱਚ ਹੈਗਾ। ਕੱਲ ਵੀ ਆਪਾਂ ਦੇਖਿਆ ਵੀ ਇੱਕ ਜੱਜ ਨੇ ਇਸ ਚੀਜ਼ ਦੇ ਵਿੱਚ ਟਰੰਪ ਪ੍ਰਸ਼ਾਸਨ ਨੂੰ ਝਾੜ ਵੀ ਜਿਹੜੀ ਉਹ ਪਾਈ ਆ, ਤੇ ਉਹ ਵੀ ਆਖਿਆ। ਇਹ ਤੋਂ ਥੋੜੇ ਦਿਨ ਪਹਿਲਾਂ ਇੱਕ ਹੋਰ ਜਿਹੜੀ ਇੱਕ ਹੈਡ ਨੂੰ ਲਾਇਆ ਸੀਗਾ, ਉਸ ਨੂੰ ਦੁਬਾਰਾ ਰੀਇਨਸਟੇਟ ਕਰਨ ਮੌਕੇ ਜੱਜ ਨੇ ਇੱਥੋਂ ਤੱਕ ਕਿਹਾ ਸੀਗਾ ਵੀ ਤੂੰ ਰਾਜਾ ਨਹੀਂ ਆ ਟਰੰਪ ਨੂੰ, ਵੀ ਤੂੰ ਕਿੰਗ ਨਹੀਂ ਆ, ਨਾ ਤੂੰ ਇਲੈਕਟਡ ਆ ਤੇ ਨਾ ਤੂੰ ਉਦਾਂ ਇੱਥੇ ਅਮਰੀਕਾ ਦਾ ਜਿਹੜਾ ਇਹ ਕਿੰਗ ਹੈਗਾ ਆ। ਸੋ ਇਹ ਕੰਮ ਕਰਨੇ ਜਿਹੜੇ ਉਹ ਬੰਦ ਕਰੋ। ਹੁਣ ਜੋ ਸੋਸ਼ਲ ਸਿਕਿਉਰਿਟੀ ਦੇ ਵਿੱਚ ਉਹਨਾਂ ਲੋਕਾਂ ਦਾ ਕੀ ਕਸੂਰ ਆ ਜਦੋਂ ਇਹ ਫੋਨ ਸਰਵਿਸ ਬੰਦ ਕਰਨ ਬਾਰੇ ਗੱਲ ਕਰ ਰਹੇ ਆ। ਉਹਨੂੰ ਸਟ੍ਰੀਮਲਾਈਨ ਕਿੱਦਾਂ ਕਰਨਾ ਆ ਉਹਦੇ ਤੇ ਵਿਚਾਰ ਕਰਨ ਦੀ ਬਜਾਏ ਉਹ ਫੋਨ ਸਰਵਿਸ ਹੀ ਟੋਟਲ ਬੰਦ ਕਰਨ ਬਾਰੇ ਜਿਹੜੀ ਚਰਚਾ ਚੱਲ ਰਹੀ ਆ, ਉਸ ਦੇ ਵਿੱਚੋਂ ਵੀ ਹਜ਼ਾਰਾਂ ਲੋਕਾਂ ਦੀ ਜਿਹੜੀ ਸ਼ਾਂਤੀ ਆ ਉਹ ਕਰ ਰਹੇ ਆ। ਜਿਹੜੇ ਆਉਂਦੇ ਆ, ਇਹਨਾਂ ਨੇ ਹਰ ਵੀਕਐਂਡ ਦੇ ਉੱਤੇ ਕਹਿੰਦੇ ਸੀ ਨਾ ਵੀ ਈਮੇਲ ਘੱਲਿਆ ਕਰਨੀ ਆ ਵੀ ਦੱਸੋ 5 ਕੰਮ ਕਿਹੜੇ ਕੀਤੇ ਆ ਪਿਛਲੇ ਹਫ਼ਤੇ ਦੇ ਵਿੱਚ। ਮੈਨੂੰ ਲੱਗਦਾ ਉਹਦੇ ਤੇ ਵਿਰਾਮ ਹਾਲ ਦੀ ਘੜੀ ਲੱਗ ਗਿਆ ਆ। ਕੱਲ ਜਿਹੜੇ ਪ੍ਰੋਬੇਸ਼ਨ ਦੇ ਉੱਤੇ ਮੁਲਾਜ਼ਮ ਸੀ ਉਹਨਾਂ ਨੂੰ ਕੱਢੇ ਜਿਹੜੇ ਗਏ ਸੀਗੇ, ਉਹਨਾਂ ਨੂੰ ਮੁੜ ਦੁਬਾਰਾ ਬਹਾਲ ਕਰਨ ਦੀ ਗੱਲ ਜੱਜ ਨੇ ਜਿਹੜੀ ਉਹ ਆਖ ਦਿੱਤੀ ਆ। ਸੋ ਮਸਲੇ ਬਹੁਤ ਜ਼ਿਆਦਾ ਜਿਹੜੇ ਇਸ ਟਾਈਮ ਚੱਲ ਰਹੇ ਆ। ਪ੍ਰੈਜ਼ੀਡੈਂਟ ਟਰੰਪ ਆਪਣੀ ਐਗਜ਼ੈਕਟਿਵ ਪਾਵਰ ਦੀ ਜਿਹੜੀ ਸੀਮਾ ਆ ਉਹ ਚੈੱਕ ਕਰ ਰਹੇ ਆ ਵੀ ਕਿੱਥੋਂ ਤੱਕ ਮੈਂ ਕੀ ਕੁਛ ਜਿਹੜਾ ਆ ਉਹ ਕਰ ਸਕਦਾ ਹੈਗਾ ਆ। ਪਰ ਉਸੇ ਦਰਮਿਆਨ ਜਿਹੜੇ ਜਸਟਿਸ ਆ ਜਾਂ ਜਿਹੜੇ ਜੱਜ ਆ, ਉਹਨਾਂ ਦੇ ਮੋਢਿਆਂ ਦੇ ਉੱਤੇ ਹੁਣ ਖਾਸਾ ਜੁਡੀਸ਼ਰੀ ਦੇ ਮੋਢਿਆਂ ਦੇ ਉੱਤੇ ਭਾਰ ਜਿਹੜਾ ਆ ਉਹ ਆ ਗਿਆ ਆ, ਇਹ ਦਰਸਾਉਣ ਦੇ ਲਈ ਵੀ ਕਿਹੜੀਆਂ ਪਾਵਰਸ ਕਿਹਦੇ ਕੋਲ ਹੈਗੀ ਆ। ਕਾਂਗਰਸ ਨੂੰ ਵੀ ਮਾੜੀ ਮੋਟੀ ਲੱਕ ਦੇ ਜਿਹੜੀ ਆ ਉਹ ਬੈਕਬੋਨ ਆ ਉਹ ਬਣਾਉਣੀ ਚਾਹੀਦੀ ਆ ਵੀ ਭਾਈ ਤੁਸੀਂ ਜਿਹੜੀ ਚੀਜ਼ ਆਖੀ ਆ, ਤੁਹਾਡੇ ਉੱਤੋਂ ਦੀ ਆ ਕੇ ਕੋਈ ਵੀ ਕੁਛ ਵੀ ਜਿਹੜਾ ਉਹ ਕਰ ਦਊਗਾ ਤੇ ਫਿਰ ਤੁਹਾਡੀ ਬਣਾਈ ਹੋਈ ਗੱਲ ਦਾ ਫਾਇਦਾ ਜਿਹੜਾ ਉਸ ਦੇ ਵਿੱਚ ਕੀ ਰਹਿ ਜਾਂਦਾ ਹੈਗਾ ਆ। ਸੋ ਇਹ ਸਾਰੇ ਇਸ ਟਾਈਮ ਬਹੁਤ ਕੁਝ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਆ। ਇਸ ਪੂਰੇ ਭੰਬਲ ਭੂਸੇ ਦੇ ਵਿੱਚ
ਟਰੰਪ ਹੁਣੀ ਕਿਹੜੀਆਂ ਗੱਲਾਂ ਜਿਹੜੀਆਂ ਇਸ ਦੇ ਵਿੱਚ ਕਰ ਦੇਣੀਆਂ ਚਾਹੁੰਦੇ ਆ। ਇਹ ਹੁਣ ਅਕਸਰ ਇਹੀ ਗੱਲ ਚੱਲ ਰਹੀ ਆ ਵੀ ਦੇਖੋ ਜੀ, ਭੁਲੇਖੇ 'ਚ ਪਾ ਕੇ ਲੋਕਾਂ ਨੂੰ ਇੰਨਾ ਕੁਛ ਰੌਲਾ ਰੱਪੇ ਦੇ ਵਿੱਚ ਉਹਨਾਂ ਨੇ ਆਪਣੇ ਕੰਮ ਜਿਹੜੇ ਉਹ ਕਰ ਲੈਣੇ, ਪਰ ਕਰ ਕਿਹੜੇ ਲੈਣੇ ਇਹ ਵੀ ਜਿਹੜਾ ਮਾੜਾ ਮੋਟਾ ਦੱਸਣਾ ਜਿਹੜਾ ਉਹ ਚਾਹੀਦਾ ਆ। ਨਹੀਂ ਤਾਂ ਲੋਕਾਂ ਨੂੰ ਇਦਾਂ ਲੱਗਦਾ ਵੀ ਕਨਸਪੀਰੇਸੀਆਂ ਹੀ ਜਿਹੜੀਆਂ ਸਾਰੇ ਪਾਸੇ ਚੱਲ ਜੀ। ਰਹੀਆਂ ਸੋ ਹੈਗੀਆਂ। ਤੁਸੀਂ ਯੂਐਸ ਕਾਂਗਰਸ ਦੀ ਗੱਲ ਕਰਦੇ ਸੀ, ਉਹ ਤਾਂ ਵੈਸੇ ਹੀ ਠੰਡੇ ਪਾਣੀ 'ਚ ਬੈਠ ਗਈ ਆ। ਚੱਕ ਸ਼ੂਮਰ ਹੋਣੀ ਤਾਂ ਬਸ ਹੱਥੇ ਜੋੜਤੇ ਆ। ਉਹ ਕਹਿੰਦੇ ਵੀ ਜੇ ਅਸੀਂ ਗਵਰਨਮੈਂਟ ਸ਼ਟਡਾਊਨ ਦੀ ਵੋਟ ਉਹਦੇ ਅਗੇਂਸਟ ਪਾਈ ਤੇ ਜੋ ਫਿਰ ਟਰੰਪ ਤੇ ਐਲੋਨ ਮਸਕ ਹੋਣੀ ਚਾਹੁੰਦੇ ਆ ਵੀ ਇਹਨੂੰ ਵੀ ਕੱਢ ਦਿਓ, ਇਹਨੂੰ ਵੀ ਕੱਢ ਦਿਓ, ਆਹ ਡਿਪਾਰਟਮੈਂਟ ਬੰਦ ਕਰ ਦਿਓ। ਸੋ ਉਹ ਸਾਰਾ ਕੁਝ ਹੋ ਜਾਊਗਾ। ਸੋ ਉਹਨੂੰ ਲੈ ਕੇ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਵੀ ਕਾਫੀ ਵਿਰੋਧ ਹੋ ਰਿਹਾ, ਪਰ ਚੱਕ ਸ਼ੂਮਰ ਹੋਣੀ ਕਹਿੰਦੇ ਵੀ ਹੁਣ ਸਾਡੇ ਕੋਲ ਚੁਆਇਸ ਕੋਈ ਨਹੀਂ ਗਵਰਨਮੈਂਟ ਦੀ ਜਿਹੜਾ ਸਟਾਪ ਬਿੱਲ ਹੈਗਾ ਉਹਦੀ ਸਪੋਰਟ ਕਰਨ ਤੋਂ ਬਿਨਾਂ। ਪਰ ਜਿਹੜਾ ਨਵਾਂ ਬਿੱਲ ਹੈਗਾ ਉਹਦੇ ਵਿੱਚ ਬਹੁਤ ਸਾਰੇ ਕੱਟ ਹੈਗੇ ਆ। 에ਅਰਪੋਰਟ ਤੋਂ ਲੈ ਕੇ ਮੈਂਟਰਸ਼ਿਪ ਪ੍ਰੋਗਰਾਮ, ਲੋਕਲ ਫੰਡਿੰਗ ਟੋਟਲੀ ਡਿਸਅਪੀਅਰ ਹੋ ਰਹੀ ਆ ਇਸ ਬਜਟ ਦੇ ਵਿੱਚੋਂ। ਇਹ ਨਿਊਯਾਰਕ ਟਾਈਮਜ਼ ਅੱਜ ਦੀ ਜਿਹੜੀ ਆ ਉਹ ਰਿਪੋਰਟ ਕਰ ਰਹੀ ਆ। ਇੱਕ ਮਿਊਜ਼ੀਅਮ ਜੋ ਕਨੈਟੀਕਟ ਸੀ, ਉਹਨਾਂ ਨੇ ਕਾਫੀ ਪਲੈਨੇਟੇਰੀਅਮ ਆਬਜ਼ਰਵੇਟਰੀ ਦਾ ਪ੍ਰੋਜੈਕਟ ਕਰਨਾ ਸੀ। ਬॉयਜ਼ ਤੇ ਗਰਲਸ ਕਲੱਬ ਟੈਨਸੀ 'ਚ, ਟੈਕਸਸ ਦੇ ਵਿੱਚ ਮੈਂਟਰਸ਼ਿਪ ਪ੍ਰੋਗਰਾਮ, ਜਾਰਜੀਆ ਦੇ ਵਿੱਚ ਕਾਲਜ ਨੇ ਲਾਇਬ੍ਰੇਰੀ ਬਣਾਉਣੀ ਸੀ। ਸੋ ਇਦਾਂ ਦੇ ਜਿਹੜੇ ਪ੍ਰੋਜੈਕਟ ਸੀ, 2 ਦਰਜਨ ਦੇ ਕਰੀਬ 에ਅਰਪੋਰਟ ਯੂਐਸ ਦੇ ਵਿੱਚ ਰੈਨੋਵੇਟ ਹੋਣੇ ਸੀ, ਟਰਮੀਨਲ, ਉਹਨਾਂ ਦੇ ਰਨਵੇਜ਼, ਤੇ ਇਹ ਸਾਰੇ ਉਹਨਾਂ ਨੂੰ ਜਿਹੜੀ ਫੰਡਿੰਗ ਇਸ ਨਵੇਂ ਸਟਾਪ ਬਿੱਲ ਦੇ ਵਿੱਚ ਨਹੀਂ ਹੈਗੀ। ਸੋ ਆਈ ਡੋਨਟ ਨੋ ਕਿਉਂਕਿ ਜੋ ਡੈਮੋਕ੍ਰੇਟ ਕਾਂਗਰਸਮੈਨ ਆ ਉਹ ਕਿਉਂ ਨਹੀਂ ਵਿਰੋਧ ਕਰ ਰਿਹਾ ਜਾਂ ਕਿਉਂ ਨਹੀਂ ਅਮੈਂਡ ਕਰ ਰਿਹਾ ਵੀ ਹਾਂ ਭਾਈ ਆਹ ਚੀਜ਼ਾਂ ਵੀ ਵਿੱਚ ਐਡ ਕਰੋ। ਪਰ ਜਿਸ ਹਿਸਾਬ ਦੇ ਨਾਲ ਗੱਲ ਨਹੀਂ ਨਾ ਕਰ ਰਹੇ, ਉਹ ਹੁਣ ਉਹ ਰੋਈ ਤੇ ਜਾਂਦੇ ਆ, ਉਹ ਆਪਣੇ ਮੋਢਿਆਂ ਤੇ ਹੁਣ ਇਹ ਭਾਰ ਨਹੀਂ ਲੈਣਾ ਚਾਹੁੰਦੇ ਵੀ ਸਾਡੇ ਕਰਕੇ ਜਿਹੜੀ ਗਵਰਨਮੈਂਟ ਸ਼ਟਡਾਊਨ ਹੋਈ ਆ। ਉਸ ਡਰ ਤੋਂ ਟਰੰਪ ਹੁਣਾਂ ਨੇ ਡਰਾ ਕੇ ਰੱਖੇ ਇੱਕ ਹਿਸਾਬ ਦੇ ਨਾਲ ਵੀ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਅਜੇ ਬੰਦ ਨਹੀਂ ਹੋਣੀ, ਅੱਜ ਲਾਸਟ ਦਿਨ ਆ ਵੈਸੇ ਇਸ ਚੀਜ਼ ਦੇ ਵਿੱਚ। ਜੇ ਫੰਡਿੰਗ ਜਿਹੜੀ ਉਹ ਨਹੀਂ ਹੁੰਦੀ ਤਾਂ ਉਹਨਾਂ ਨੇ ਨੈਗੋਸ਼ੀਏਟ ਨਹੀਂ ਕੀਤੀ ਰਿਪਬਲਿਕਨਸ ਨੇ, ਬਿਲਕੁਲ ਵੀ। ਉਹਨਾਂ ਦੀ ਆਪਣੀ ਮੈਜੋਰਟੀ ਆ ਦੋਨਾਂ ਸਦਨਾਂ 'ਚ, ਰਾਸ਼ਟਰਪਤੀ ਉਹਨਾਂ ਦਾ ਆਪਣਾ ਹੈ, ਉਹ ਆਪਣੀ ਮਰਜ਼ੀ ਕਰ ਰਹੇ ਆ। ਤੇ ਡੈਮੋਕ੍ਰੇਟ ਇਸ ਗੱਲ ਤੋਂ ਡਰੇ ਆ ਵੀ ਕਿਤੇ ਦੋਸ਼ ਸਾਡੇ ਤੇ ਨਾ ਲੱਗ ਜੇ ਵੀ ਸਰਕਾਰ ਜਿਹੜੀ ਉਹ ਸਾਡੇ ਕਰਕੇ ਬੰਦ ਹੋਈ ਆ, ਕਿਉਂਕਿ ਆਲਰੇਡੀ ਉਹਨਾਂ ਦੇ ਉਲਟ ਇਹ ਜਿਹੜਾ ਪ੍ਰਚਾਰ ਆ ਉਹ ਸ਼ੁਰੂ ਕਰ ਦਿੱਤਾ ਗਿਆ ਸੀ ਰਿਪਬਲਿਕਨਸ ਦੇ ਦੁਆਰਾ। ਚੱਕ ਸ਼ੂਮਰ ਜਿੱਥੇ 2 ਦਿਨ ਪਹਿਲਾਂ ਕਹਿੰਦੇ ਸੀਗੇ ਵੀ ਅਸੀਂ ਇਸ ਬਿੱਲ ਦਾ ਕਿਸੇ ਵੀ ਤਰੀਕੇ ਦੇ ਨਾਲ ਸਾਥ ਨਹੀਂ ਦੇਵਾਂਗੇ, ਤੇ ਕੱਲ ਦੇ ਇਹਨਾਂ ਦਾ ਵੀ ਜਿਹੜੇ ਸੋਰਾ ਉਹ ਟੋਟਲੀ ਬਦਲ ਚੁੱਕੇ ਆ ਤੇ ਕਹਿੰਦੇ ਆ ਵੀ ਹੁਣ ਜਿਹੜਾ ਇਹ ਗੱਲਬਾਤ ਆ ਵੀ ਡੈਮੋਕ੍ਰੇਟਸ ਜਿਹੜੇ ਸਪੈਂਡਿੰਗ ਬਿੱਲ ਆ ਇਸ ਦੇ ਵਿੱਚ ਜਿਹੜਾ ਉਹ ਸਾਥ ਦੇਣਗੇ। ਸੋ ਅੱਜ ਜਦੋਂ ਵੋਟ ਹੁੰਦੀ ਆ ਸੈਨੇਟ ਦੇ ਵਿੱਚ ਤਾਂ ਕਨਫਰਮ ਹੋ ਜਾਊਗਾ ਵੀ ਇਹ ਜਿਹੜਾ ਸਪੈਂਡਿੰਗ ਬਿੱਲ ਪਾਸ ਹੁੰਦਾ ਆ, ਫੇਲ ਹੁੰਦਾ ਆ, ਜਾਂ ਅੱਗੇ ਜਿਹੜੀ ਗਵਰਨਮੈਂਟ ਆ ਉਹ ਸ਼ਟਡਾਊਨ ਹੋਊਗੀ ਜਾਂ ਨਹੀਂ। ਬਹੁਤ ਸਾਰੇ ਆਪਾਂ ਬ੍ਰੇਕ ਤੋਂ ਪਹਿਲਾਂ 2 ਪੁਆਇੰਟ ਹੋਰ ਐਡ ਕਰਦਾ। ਬਹੁਤ ਸਾਰੇ ਜਿਹੜੇ ਪ੍ਰੋਜੈਕਟਸ ਆ ਜਿਹੜੇ ਕੱਟ ਹੋਣ ਜਾ ਰਹੇ ਆ ਇਸ ਸਪੈਂਡਿੰਗ ਬਿੱਲ ਦੇ ਵਿੱਚ, ਉਹ ਲੋਕਲ ਕਮਿਊਨਿਟੀ ਦੇ ਲਈ ਬਹੁਤ ਜ਼ਰੂਰੀ ਆ। ਇੱਕ ਰਾਬਰਟ ਗਾਰਸੀਆ ਜੋ ਕੈਲੀਫੋਰਨੀਆ ਦੇ ਕਾਂਗਰਸਮੈਨ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਮੇਰੇ ਏਰੀਏ ਦੇ ਵਿੱਚ, ਮੇਰੇ ਡਿਸਟ੍ਰਿਕਟ 'ਚ $13.4 ਮਿਲੀਅਨ 14 ਪ੍ਰੋਜੈਕਟਸ ਨੂੰ ਮਿਲਣਾ ਸੀ, ਹੁਣ ਉਹ ਨਹੀਂ ਮਿਲਣਾ। ਇੱਦਾਂ ਹੀ ਕਹਿੰਦਾ ਬਹੁਤ ਸਾਰੇ ਰਿਪਬਲਿਕਨਸ ਕਾਂਗਰਸਮੈਨ ਦੇ ਏਰੀਏ ਦੇ ਪ੍ਰੋਜੈਕਟਸ ਆ ਜੋ ਲੋਕਲ ਲੈਵਲ ਤੇ ਆ। ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਵੀ, ਕਹਿੰਦਾ ਆਈ ਥਿੰਕ ਇਟਸ ਅ ਸ਼ੇਮ ਦੈਟ ਨਨ ਆਫ them are standing up for their communities, none of them are saying anything about these projects। ਸੋ ਉਹਨਾਂ ਨੂੰ ਆਪਣੇ ਜਿਹੜੇ ਕਨਸਟੀਚੁਐਂਟਸ ਆ ਉਹਨਾਂ ਦੇ ਲਈ ਵੀ ਜਿਹੜਾ ਲੜਨਾ ਚਾਹੀਦਾ ਹੈਗਾ। ਸੋ ਪਰ ਕੁਝ ਵੀ ਹੋਵੇ, ਜਿਸ ਹਿਸਾਬ ਦੇ ਨਾਲ ਈਵਨ ਚੱਕ ਸ਼ੂਮਰ ਉਹਨਾਂ ਨੇ ਤਾਂ ਜੋ ਰਿਪਬਲਿਕਨ ਕਾਂਗਰਸਮੈਨ ਆ ਉਹਨਾਂ ਨੂੰ ਬਸਟਰਡ ਸ਼ਬਦ ਵੀ ਵਰਤਿਆ ਸੀ ਇੱਕ ਟਾਈਮ ਦੇ ਉੱਤੇ ਕੱਲ ਇੰਟਰਵਿਊ ਦੇ ਦੌਰਾਨ। ਪਰ ਜੋ ਕੁਝ ਲੱਗ ਰਿਹਾ ਆ ਵੀ ਇਹ ਜਿਹੜਾ ਸਟਾਪ ਗੇਟ ਬਿੱਲ ਆ ਇਹਦੇ ਉੱਤੇ ਅੱਜ ਵੋਟ ਹੋਣ ਜਾ ਰਹੀ ਆ ਤੇ ਡੈਮੋਕ੍ਰੇਟਸ ਇਸ ਨੂੰ ਸਟਾਪ ਨਹੀਂ ਕਰਨਗੇ ਤੇ ਇਹ ਬਿੱਲ ਜਿਹੜਾ ਆ ਪਾਸ ਹੋ ਜਾਊਗਾ। ਸੋ ਗਵਰਨਮੈਂਟ ਸ਼ਟ ਡਾਊਨ ਨਹੀਂ ਹੋਊ।